ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਦੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਮਾਰਚ 2017 19 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਜੀ ਦਾ ਜਨਮ ਦਿਨ ਹੈ। ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਟੀਵੀ 84 ਵੱਲੋਂ ਬਹੁਤ-ਬਹੁਤ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਨਾਲ ਹੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਉਹਨਾਂ ਦੇ ਜਨਮ ਦਿਨ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੀ ਜੀਵਨੀ ਤੇ ਉਹਨਾਂ ਦੇ ਜਿਹੜੇ ਕੰਮਕਾਰ ਸੀ, ਉਹਨਾਂ ਨੇ ਕੀ ਕੀਤਾ ਸਾਡੇ ਸਿੱਖ ਕੌਮ ਲਈ, ਉਹਨਾਂ ਬਾਰੇ ਤੁਸੀਂ ਆਪਣੇ ਵਿਚਾਰ ਦਿਓ। ਦੇਖੋ, ਬਹੁਤ ਵਾਰ ਜਦੋਂ ਅਸੀਂ ਸਿੱਖ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਜੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ, ਸ਼ਹਾਦਤਾਂ ਦਾ ਇਤਿਹਾਸ ਹੈ। ਅਸੀਂ ਸਮੁੱਚੀ 18ਵੀਂ ਸਦੀ 19ਵੀਂ ਸਦੀ ਦਾ ਦੂਸਰਾ ਹਿੱਸਾ, ਫਿਰ ਅੰਗਰੇਜ਼ਾਂ ਦਾ ਰਾਜ 20ਵੀਂ ਸਦੀ 'ਚ ਕੁਰਬਾਨੀਆਂ ਦੀ ਝੜੀ ਲਾਈ ਔਰ 5.5 ਸਦੀਆਂ ਦੇ ਇਸ ਇਤਿਹਾਸ 'ਚ ਸਾਡੀ ਇੰਨੀ ਲੰਬੀ ਸ਼ਹੀਦੀਆਂ ਦੀ ਦਾਸਤਾਨ ਹੈ ਕਿ ਉਹਨਾਂ ਦੇ ਕੱਲੇ ਨਾਂ ਲੈਣ ਦੀ ਥਾਂ ਤੇ ਅਸੀਂ ਉਹਨਾਂ ਨੂੰ ਕਲੈਕਟਿਵਲੀ ਸਾਂਝੇ ਤੌਰ ਤੇ ਆਪਣੀ 2 ਵੇਲੇ ਦੀ ਅਰਦਾਸ ਵਿੱਚ ਯਾਦ ਕਰਦੇ ਹਾਂ, ਕਿਉਂਕਿ ਇਹ ਸਾਰੇ ਸਮੇਂ ਦੇ ਵਿੱਚ ਸਾਡੀ ਹੋਂਦ ਦਾ ਹੀ ਸਵਾਲ ਮੁੱਖ ਬਣ ਗਿਆ ਸੀ ਕਿ ਕੀ ਅਸੀਂ ਰਹਿਣਾ ਵੀ ਹੈ ਬਤੌਰੇ ਸਿੱਖ ਜਾਂ ਅਸੀਂ ਸਫਾਏ ਹਸਤੀ ਤੋਂ ਮਿਟਣਾ ਤੇ ਅਸੀਂ ਬੜੀ ਮਜ਼ਬੂਤੀ ਦੇ ਨਾਲ ਹਰ ਸਦੀ ਦੇ ਜ਼ੁਲਮ ਨੂੰ ਸਹਿੰਦੇ ਹਾਂ। ਅੱਜ 21ਵੀਂ ਸਦੀ ਦੇ ਵਿੱਚ 30 ਮਿਲੀਅਨ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਬੈਠੀ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਜੀ। ਪਰ ਇੱਕ ਗੱਲ ਜਿਹੜੀ ਮੈਂ ਅਫਸੋਸ ਨਾਲ ਇਹ ਕਹਿ ਰਿਹਾ ਕਿ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ, ਉੱਥੇ ਅਸੀਂ ਆਪਣੇ ਵਿਦਵਾਨਾਂ ਨੂੰ, ਆਪਣੇ ਸਕਾਲਰਸ ਨੂੰ, ਆਪਣੇ ਸਿਆਣੇ ਮਨੁੱਖਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਰੋਲਿਆ ਜੀ ਜੀ ਔਰ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਵੀ ਸਾਨੂੰ ਕਦੇ ਇਹ ਖਿਆਲ ਨਹੀਂ ਆਇਆ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸਮਝਾਈਆਂ, ਜੇ ਅਸੀਂ ਉਹਨਾਂ ਦੇ ਉੱਤੇ ਅਮਲ ਕਰਦੇ, ਉਹਨਾਂ ਦੇ ਨਾਲ ਜਿਹੜਾ ਉਸ ਪੀਰੀਅਡ 'ਚ ਖਲੋਂਦੇ ਤੇ ਫਿਰ ਸ਼ਾਇਦ ਸਾਡੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਘਟਦੇ ਜਾਂ ਸਾਡੀ ਹੋਣੀ ਕੋਈ ਡਿਫਰੈਂਟ ਹੁੰਦੀ। ਹਾਂ, ਅਸੀਂ ਇਹ ਜ਼ਰੂਰ ਸ਼ਾਹ ਮੁਹੰਮਦ ਨੂੰ ਨਹੀਂ ਭੁੱਲਦੇ ਕਹਿ ਕੇ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅਸੀਂ ਬੀਤੇ ਦੀ ਗੱਲ ਕਿ ਜੀ ਸਾਡੇ ਕੋਲ ਲੀਡਰ ਨਹੀਂ, ਅੱਜ ਵੀ ਤੁਸੀਂ ਬਹੁਤ ਕਹਿੰਦੇ ਜੀ ਲੀਡਰ ਨਹੀਂ ਜੀ, ਕਿਹਦੇ ਮਗਰ ਲੱਗੀ ਹੈ ਜੀ। ਲੇਕਿਨ ਜਿਹੜੀ ਕੋਈ ਵੀ ਸਿਆਣੀ ਆਵਾਜ਼, ਸਿਆਣੀ ਗੱਲ ਹੁੰਦੀ ਹੈ, ਉਸ ਨੂੰ ਅਸੀਂ ਸੁਣਨ ਤੋਂ ਇਨਕਾਰੀ ਹੁੰਦੇ ਜਾਂ ਅਸੀਂ ਉਸ ਨੂੰ ਰੋੜਦੇ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਵੀ ਕਿਸੇ ਦੁਨੀਆ ਦੇ ਕੋਨੇ 'ਚ ਕਦੇ ਸਿੱਖਾਂ ਨੇ ਕੋਈ ਡੇ ਭਾਈ ਗੁਰਦਾਸ ਡੇ ਕਰਕੇ ਸੈਲੀਬ੍ਰੇਟ ਕੀਤਾ ਹੋਏ, ਜਿਹਦੇ 'ਚ ਅਸੀਂ ਇੰਨੇ ਵੱਡੇ ਸਾਡੇ ਪਹਿਲੇ ਸਕਾਲਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਲਿਖੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਉਹਨਾਂ ਦੇ ਕਵਿਤ ਜਿਹਦੇ 'ਚ ਉਹਨਾਂ ਨੇ ਇਤਿਹਾਸ ਸਾਂਭਿਆ। ਜੇ ਭਾਈ ਗੁਰਦਾਸ ਨਾ ਹੁੰਦੇ ਤਾਂ ਸਾਨੂੰ ਪਤਾ ਨਾ ਹੁੰਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸਾਨੂੰ ਪਤਾ ਨਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਬਗਦਾਦ ਔਰ ਮੱਕਾ ਸ਼ਰੀਫ ਗਏ, ਸਾਨੂੰ ਪਤਾ ਨਾ ਹੁੰਦਾ ਗੁਰੂ ਅੰਗਦ ਸਾਹਿਬ ਦੇ ਜੀਵਨ ਔਰ ਉਹਨਾਂ ਦੇ ਜਿਹੜੇ ਪਰਿਵਾਰ ਦੇ ਉਹਨਾਂ ਦੇ ਬੱਚੇ ਜਾਂ ਗੁਰੂ ਅਮਰਦਾਸ ਜੀ ਵੇਲੇ ਜਾਂ ਪ੍ਰਿਥੀ ਚੰਦ ਮੀਣੇ ਤੇ ਦੂਜਿਆਂ ਨੇ ਕੀ ਕੀਤਾ, ਸਾਨੂੰ ਪਤਾ ਨਾ ਹੁੰਦਾ ਕਿ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸੋ ਇਹ ਸਾਰਾ ਇਤਿਹਾਸ ਔਰ ਭਵਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਉਸ ਦੇ ਭਾਵ ਨੂੰ ਅੱਗੋਂ ਇੰਟਰਪ੍ਰੇਟ ਕਰਨਾ, ਇਹ ਭਾਈ ਗੁਰਦਾਸ ਜੀ ਦੇ ਹਿੱਸੇ ਆਇਆ। ਲੇਕਿਨ ਅਸੀਂ ਕਦੇ ਵੀ ਨਾ ਹੀ ਉਹਨਾਂ ਦੀਆਂ ਰਚਨਾਵਾਂ ਬਾਰੇ ਉਹੀ ਜਿਹੜੇ ਨੇ 94 ਜੇ 5 7 10 ਸ਼ਬਦ ਨੇ ਉਹੀ ਰਾਗੀ ਸਿੰਘ ਪੜ੍ਹਦੇ ਨੇ, ਅਸੀਂ ਵੀ ਉਹ ਸੁਣ ਲੈਂਦੇ। ਕਦੇ ਨਾ ਅਸੀਂ ਉਸ ਖਜ਼ਾਨੇ ਨੂੰ ਜਾਣਨਾ ਚਾਹਿਆ ਜੋ ਉਹਨਾਂ ਨੇ ਭਾਈ ਸਾਹਿਬ ਨੇ ਵਾਰਾਂ ਔਰ ਸਵਈਆਂ ਦੇ ਰੂਪ 'ਚ ਦਿੱਤਾ। ਫਿਰ ਅਸੀਂ ਜੇ ਉਸ ਤੋਂ ਬਾਅਦ ਦੇ ਪੀਰੀਅਡ 'ਚ ਹਾਲਾਂ ਛੋਟੀਆਂ ਮੋਟੀਆਂ ਰਚਨਾਵਾਂ ਬਹੁਤ ਸਾਰੀਆਂ ਹੁੰਦੀਆਂ ਰਹੀਆਂ, ਫਿਰ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਭਾਈ ਨੰਦ ਲਾਲ ਗੋਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਖੁਦ ਨਿਵਾਜਿਆ, ਜਦੋਂ ਉਹਨਾਂ ਨੇ
ਜਿਹੜਾ ਹੈ ਉਹ ਹਥਿਆਰ ਤਲਵਾਰ ਲੈ ਕੇ ਜਿਹੜਾ ਹੈ ਉਹ ਜੂਝਣ ਦੀ ਇੱਛਾ ਪ੍ਰਗਟਾਈ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੈਨ ਦੇ ਕੇ ਕਿਹਾ ਕਿ ਨਹੀਂ ਭਾਈ ਸਾਹਿਬ, ਤੁਹਾਡੇ ਹੱਥ 'ਚ ਕਲਮ ਜਿਹੜੀ ਹੈ ਇਹੀ ਤਲਵਾਰ ਵਾਂਗ ਜਿਹੜੀ ਹੈ ਖਿਦਮਤ ਕਰਦੀ ਹੈ। ਜੀ ਉਹਨਾਂ ਦੀਆਂ ਫਾਰਸੀ ਦੀਆਂ ਰਚਨਾਵਾਂ, ਉਹਨਾਂ ਦਾ ਓਵਰਆਲ ਜਿਵੇਂ 10ਵੇਂ ਪਾਤਸ਼ਾਹ ਦੀ ਪਰਸਨੈਲਿਟੀ ਨੂੰ ਆਮੋ ਸਾਹਮਣੇ, ਜਾਂ ਜਿਹਨੂੰ ਅਸੀਂ ਸਾਂਗੋ ਪਾਂਗ ਪੁਰਾਤਨ ਪੰਜਾਬੀ 'ਚ ਕਹਿੰਦੇ ਹਾਂ, ਉਹਨਾਂ ਨੇ ਦਰਸ ਕੀਤਾ, ਚਿਤਵਿਆ, ਬਿਆਨ ਕੀਤਾ। ਅੱਜ ਵੀ ਬੇਸ਼ੱਕ ਕੋਈ ਫਾਰਸੀ ਅੱਜ ਸਾਡੇ 'ਚ ਪ੍ਰਚਲਿਤ ਜ਼ਬਾਨ ਨਹੀਂ ਹੈ, ਪਰ ਅੱਜ ਕੱਲ੍ਹ ਉਹਦੇ ਦੂਸਰੇ ਅਨੁਵਾਦ ਤੁਸੀਂ ਅੱਜ ਵੀ ਉਹਨੂੰ ਇੰਜੋਏ ਕਰਦੇ ਹੋ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਹੁਣ ਇਹ ਸਾਰਿਆਂ ਨੂੰ ਕਿੰਨਾ ਕੁ ਦੁਨੀਆ 'ਚ ਅਸੀਂ ਕਦੇ ਭਾਈ ਨੰਦ ਲਾਲ ਡੇ ਮਨਾਇਆ ਹੈ ਕਿ ਜਿਹਦੇ 'ਚ ਅਸੀਂ ਉਸ ਮਹਾਨ ਗਜ਼ਨੀ ਦੇ ਸ਼ਾਇਰ, ਫਿਲਾਸਫਰ ਔਰ ਪੂਰਨ ਡਿਵਾਊਟ ਗੁਰਸਿੱਖ ਨੂੰ ਯਾਦ ਕਰੀ। ਫਿਰ ਅਸੀਂ ਦੇਖਦੇ ਹਾਂ ਕਿ ਜੇ ਭਾਈ ਰਤਨ ਸਿੰਘ ਭੰਗੂ ਨਾ ਹੁੰਦੇ ਤੇ ਸਾਡਾ ਪ੍ਰਾਚੀਨ ਪੰਥ ਪ੍ਰਕਾਸ਼ ਨਾ ਹੁੰਦਾ, ਤੇ ਸਾਡੇ ਕੋਲ ਸਿੱਖ ਮਿਸਲਾਂ ਦਾ ਜਿਹੜਾ ਪੀਰੀਅਡ ਹੈ ਉਸ ਦੇ ਵਿੱਚ ਕੀ ਵਾਪਰਿਆ, ਉਸ 'ਚ ਕੀ ਬਹਾਦਰੀ ਦੀਆਂ ਦਾਸਤਾਨਾਂ ਸਨ, ਸਾਰਾ ਇਤਿਹਾਸ ਬਾਅਦ 'ਚ, ਜਾਂ ਬੇਸ਼ੱਕ ਉਹ ਤਾਰੀਖ ਗੁਰੂ ਖਾਲਸਾ ਜਿਹੜਾ ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਜਾਂ ਉਸ ਵਿਚਲਾ ਜਿਹੜਾ ਕੁਛ ਪਾਠ ਸੂਰਜ ਪ੍ਰਕਾਸ਼ ਗ੍ਰੰਥ ਭਾਈ ਸੰਤੋਖ ਸਿੰਘ ਉਹਨਾਂ ਨੇ ਲਿਖਿਆ, ਔਰ ਭਾਈ ਵੀਰ ਸਿੰਘ ਜਾਂ ਭਾਈ ਕਾਹਨ ਸਿੰਘ ਨਾਭਾ ਲੇਟਰ, ਸਭ ਦਾ ਉਸ ਪੀਰੀਅਡ ਦਾ 10ਵੇਂ ਪਾਤਸ਼ਾਹ ਤੋਂ ਬਾਅਦ ਔਰ ਮਿਸਲਾਂ ਤੱਕ ਦਾ ਜਿਹੜਾ ਇਤਿਹਾਸ ਹੈ, ਉਹਦਾ ਸੋਰਸ ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਜੀ ਕਿੰਨਿਆਂ ਕਨੇ ਕਦੇ ਉਸ ਨੂੰ ਯਾਦ ਕੀਤਾ, ਸੈਲੀਬ੍ਰੇਟ ਕੀਤਾ। ਔਰ ਇਹ ਕਹਾਣੀ ਵੱਧਦੀ ਵੱਧਦੀ ਅੱਜ ਜਿਸ ਸ਼ਖਸੀਅਤ ਦਾ ਜ਼ਿਕਰ ਕਰਨ ਲੱਗਿਆ, ਮੈਂ ਇਹ ਮਹਿਸੂਸ ਕਰਦਾ ਕਿ ਜੇ ਅਸੀਂ ਜਿਨ੍ਹਾਂ ਦਾ ਮੈਂ ਆਲਰੇਡੀ ਜ਼ਿਕਰ ਕੀਤਾ ਉਸ ਲੜੀ ਦੇ ਵਿੱਚ ਦੇਖਣਾ ਹੋਏ, ਤੇ 20ਵੀਂ ਸਦੀ ਦੇ ਮਹਾਨ ਸਿੱਖ ਚਿੰਤਕ, ਫਿਲਾਸਫਰ, ਉਸ ਵੇਲੇ ਦੀ ਸਭ ਤੋਂ ਉੱਚੀ ਪੋਸਟ ICS, ਜਦੋਂ ਕਿ ਉਹ ਜ਼ਮਾਨਾ ਸੀ ਕਿ ਅੰਗਰੇਜ਼ ICS ਹੁੰਦੇ ਸੀ, ਅੱਜ ਉਹਨਾਂ ਨੂੰ IAS ਕਹਿੰਦੇ ਨੇ ਜਾਂ DC ਕਹਿੰਦੇ ਨੇ। ਉਹਨਾਂ ਜ਼ਮਾਨਿਆਂ 'ਚ ਮਾਸਟਰਸ ਲਾਹੌਰ 'ਚੋਂ ਫਸਟ ਕਲਾਸ, ਕੈਂਬਰਿਜ ਯੂਨੀਵਰਸਿਟੀ ਲੰਡਨ 'ਚ ਟੌਪ ਉਹਨਾਂ ਦੀ ਪੋਜੀਸ਼ਨ, ICS ਆਫਿਸਰ, ਔਰ ਫਿਰ ਇਸ ਸਾਰੇ ਦੇ ਨਾਲ ਨਾਲ ਅਰਬੀ, ਫਾਰਸੀ, ਸੰਸਕ੍ਰਿਤ ਦੇ ਵਿਦਵਾਨ ਆਪਣੀ ਜ਼ਬਾਨ ਤੋਂ ਇਲਾਵਾ, ਔਰ ਜਿਵੇਂ ਗੁਰਮਤ, ਗੁਰਬਾਣੀ ਔਰ ਸਿੱਖ ਇਤਿਹਾਸ ਨੂੰ ਉਹਨਾਂ ਨੇ ਪੂਰਬ ਔਰ ਪੱਛਮ, ਮਸ਼ਰਕ ਮਗਰਬ ਦੋਨਾਂ ਦੀ ਫਿਲਾਸਫੀ ਦੇ ਵਿੱਚ ਰਲਾ ਕੇ ਰਚਾ ਕੇ ਦੇਖਿਆ। ਔਰ ਜਿਹੜੀ ਉਹ ਆਵਾਜ਼, ਜਿਹੜੀ 20ਵੀਂ ਸਦੀ ਦੀ ਉਹ ਟੈਸਟੀਮਨੀ ਹੈ ਕਿ ਕਿਵੇਂ ਅੰਗਰੇਜ਼ਾਂ ਨੇ ਵੇਲੇ ਉਸ ਸਾਰੇ ਸਮੇਂ 'ਚ 1930 ਤੋਂ ਸ਼ੁਰੂ ਹੋ ਕੇ ਉਹਨਾਂ ਰਾਹੀਂ ਜਾਂ ਆਜ਼ਾਦਾਨਾ ਤੌਰ ਤੇ ਅਕਾਲੀ ਲੀਡਰਸ਼ਿਪ ਨੂੰ ਆਫਰਸ ਕੀਤੀਆਂ ਕਿ ਆਪਣਾ ਕੁਝ ਬਣਾ ਲਓ, ਆਜ਼ਾਦ ਸਿੱਖ ਰਾਜ। ਔਰ ਦੂਸਰਾ ਜਿਹੜੇ ਇਸ ਗੱਲ ਦੀ ਵਿਟਨੈਸ ਨੇ ਕਿ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਸਿੱਖਾਂ ਨੂੰ ਐਜ਼ ਏ ਸਬ ਨੇਸ਼ਨ ਤਸਲੀਮ ਕਰਦੇ ਆ, ਪਾਕਿਸਤਾਨ ਦੇ ਨਾਲ ਅਲਾਈਅੰਸ ਕਰਨ ਦੇ ਲਈ ਜਿਹੜੀ ਹੈ ਖੁੱਲ੍ਹੀ ਆਫਰ ਕੀਤੀ। ਔਰ ਕਿਵੇਂ ਜਿਹੜਾ ਉਸ ਦੌਰ ਦੇ ਵਿੱਚ ਅਕਾਲੀ ਲੀਡਰਸ਼ਿਪ, ਮਾਸਟਰ ਤਾਰਾ ਸਿੰਘ ਹੋਏ, ਬਲਦੇਵ ਸਿੰਘ ਹੋਏ, ਗਿਆਨੀ ਕਰਤਾਰ ਸਿੰਘ ਹੋਏ, ਕਿਵੇਂ ਉਹਨਾਂ ਨੇ ਉਸ ਸਾਰੇ ਨੂੰ ਠੁਕਰਾਇਆ, ਬਿਟਰੇਲ ਕੀਤੀ, ਗਦਾਰੀ ਕੀਤੀ। ਫਿਰ ਕਾਂਗਰਸ ਦੇ ਉਹ ਗਾਂਧੀ ਹੋਏ, ਨਹਿਰੂ ਹੋਏ, ਕਿਹੜੇ ਕਿਹੜੇ ਵਾਅਦੇ ਉਹਨਾਂ ਨੇ ਕਿਵੇਂ ਕਿਵੇਂ ਕੀਤੇ ਜੀ, ਇਸ ਸਾਰੀ ਦੀ ਕਹਾਣੀ। ਔਰ ਫਿਰ ਅਸੀਂ ਦੇਖਦੇ ਹਾਂ 47 ਤੋਂ ਬਾਅਦ ਸਰ ਕਪੂਰ ਸਿੰਘ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ, ਜਦੋਂ ਕਿ 10 ਅਕਤੂਬਰ 1947 ਨੂੰ ਪਹਿਲਾ ਸਰਕੂਲਰ ਜਿਹੜਾ ਹੈ ਪੰਜਾਬ ਦੀ, ਉਸ ਵੇਲੇ ਕਾਂਗੜਾ ਜ਼ਿਲ੍ਹਾ ਪੰਜਾਬ ਦਾ ਹਿੱਸਾ ਸੀ, ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ, ਹੋਮ ਮਿਨਿਸਟਰ ਪਟੇਲ ਸੀ, ਪ੍ਰਾਈਮ ਮਿਨਿਸਟਰ ਨਹਿਰੂ ਸੀ। ਸੋ ਪਹਿਲਾ ਉਹ ਸਰਕੂਲਰ ਆਇਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਨੂੰ ਮੰਨਣ ਵਾਲੇ ਜਿਹੜੇ ਹਿੰਦੂ ਨੇ ਉਹਨਾਂ ਦੇ ਲਈ ਇੱਕ ਖਤਰਾ ਹੈ, ਇੱਕ ਵੱਡੀ ਸਿਰਦਰਦੀ ਹੈ, ਇਹਨਾਂ ਦੇ ਉੱਤੇ ਜਿਹੜੀ ਅੱਖ ਰੱਖੀ ਜਾਏ। ਔਰ ਉਹਨਾਂ ਨੇ ਉਸ ਨੂੰ ਚੈਲੰਜ ਕੀਤਾ। ਉਸ ਵੇਲੇ ਜਿਹੜਾ ਪੂਰਬੀ ਪੰਜਾਬ ਸੀ ਉਹਦੇ ਸਿਰਫ 3 ਡਿਪਟੀ ਕਮਿਸ਼ਨਰ ਸਿੱਖ ਸਨ, ਦੂਸਰੇ ਦੋ ਦੁਬੱਕੇ ਬੈਠੇ ਰਹੇ। ਇਹਨਾਂ ਨੇ ਵਾਪਸ ਲਿਖਿਆ, ਪ੍ਰੋਟੈਸਟ ਕੀਤਾ। ਨਤੀਜੇ ਦੇ ਤੌਰ ਤੇ ਫਿਰ ਕਿਵੇਂ ਉਹਨਾਂ ਦੇ ਉੱਤੇ ਫ੍ਰਿਵਲਸ ਕੇਸ ਬਣਾ ਕੇ 17-18 ਸਾਲ ਦੀ ਉਹਨਾਂ ਦੀ ICS ਦੀ ਨੌਕਰੀ, ਜਿਹੜੀ ਬ੍ਰਿਟਿਸ਼ ਪੀਰੀਅਡ ਦੀ 1930 ਤੋਂ ਸੀ, ਕਿਵੇਂ ਉਹਨਾਂ ਨੂੰ ਸਸਪੈਂਡ ਕੀਤਾ, ਫਿਰ ਡਿਸਮਿਸ ਕੀਤਾ। ਇਨਸਾਫ ਦੇ ਲਈ ਉਹ ਹਾਈ ਕੋਰਟ, ਸੁਪਰੀਮ ਕੋਰਟ ਤੱਕ ਗਏ, ਪਰ ਨਹਿਰੂ ਔਰ ਪਟੇਲ ਬਜ਼ਿੱਦ ਸੀ। ਪਟੇਲ ਤਾਂ ਮਰ ਗਿਆ ਜਲਦੀ, ਲੇਕਿਨ ਨਹਿਰੂ ਨੇ
ਇਸ ਗੱਲ ਨੂੰ ਬਿਲਕੁਲ ਰੱਖਿਆ ਕਿ ਸਬਕ ਸਿਖਾਣਾ ਹੈ। ਜੀ ਔਰ ਉਹਨਾਂ ਨੇ ਉਸ ਦੌਰ ਦੇ ਵਿੱਚ ਹੀ ਇਹ ਫਿਰ ਜਿਹੜੀ ਹੈ ਇਹ ਭਵਿੱਖ ਦੇ ਬਚਨ ਕਹੇ ਸੀ ਕਿ ਭਾਈ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਖੜੇ ਕਾ, ਕਿ ਵੀ ਇਹ ਹੁਣ ਇਹਨਾਂ ਦੇ ਹੱਥ ਸਿਆਸੀ ਪਾਵਰ ਆਈ ਹੈ। ਤਿਕੜੀ ਦੇ ਵਿੱਚ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ ਵੀ ਰਾਜ ਇਹਨਾਂ ਦਾ ਜੀ ਔਰ ਅਲਟੀਮੇਟਲੀ ਹੁਣ ਸਾਡਾ ਰਾਖਾ ਜਿਹੜਾ ਉਹ ਗੁਰੂ ਹੀ ਹੈ। ਸੋ ਜਿਵੇਂ ਉਹਨਾਂ ਨੇ ਫਿਰ ਜਦੋਂ ਉਹ ਨੌਕਰੀਓਂ ਕੱਢੇ ਗਏ ਔਰ ਉਸ ਦੌਰ ਨੇ ਇੱਕ ਪਾਸਾ ਉਹਨਾਂ ਨੇ ਇਹ ਸਾਰੀ ਕਹਾਣੀ ਜੋ ਮੈਂ ਬਿਆਨੀ ਹੈ ਉਹਨਾਂ ਦੀ ਜਿਹੜੀ ਇੱਕ ਜਿਸ ਨੂੰ ਤੁਸੀਂ ਆਟੋਬਾਇਓਗ੍ਰਾਫੀ ਸਵੈ ਜੀਵਨੀ ਕਹਿ ਸਕਦੇ ਹੋ, ਸਾਚੀ ਸਾਖੀ ਦੇ ਵਿੱਚ ਕਲਮਬੱਧ ਕੀਤੀ ਔਰ ਉਸ ਨੂੰ ਉਹਨਾਂ ਨੇ ਫਿਰਦੌਸ ਦੀ ਉਸ ਕਹਾਣੀ ਦੇ ਨਾਲ 11ਵੀਂ ਸਦੀ 'ਚ ਕਿ ਭਾਈ ਜੋ ਕੁਝ ਸੀ ਮੈਂ ਬਿਆਨ ਕਰ ਦਿੱਤਾ ਹੈ। ਜਾਂ ਉਹਨਾਂ ਨੇ ਉਸ ਦੀ ਜਿਹੜੀ ਪ੍ਰੀਫੇਸ ਦੇ ਵਿੱਚ ਕਿਹਾ ਕਿ ਭਾਈ ਇਹ ਜਿਹੜੇ ਵਾਰਿਸ ਸ਼ਾਹ ਨੂੰ ਵੀ ਉਹਨਾਂ ਨੇ ਕੋਟ ਕੀਤਾ ਕਿ ਭਾਈ ਇਹ ਜਿਹੜੇ ਵਾਰਿਸ ਸ਼ਾਹ ਦੇ ਸ਼ੇਅਰ ਨੇ ਇਹ ਮਾਨੇ ਕੁਰਾਨ ਸ਼ਰੀਫ ਦੇ ਨੇ ਕਿ ਭਾਈ ਇਹ ਟਰੂਥ ਦੀ ਗੱਲ ਹੈ। ਔਰ ਉਹਨਾਂ ਨੇ ਗੁਰਬਾਣੀ ਦੀ ਕੋਟ ਉਸ ਦੇ ਉੱਤੇ ਲਿਖੀ, ਉਸ ਆਪਣੀ ਸਾਚੀ ਸਾਖੀ ਦੇ ਉੱਤੇ उन्होंने कहा कि संतन की सुन साची साखी सो बोलें जो पेखें आखी, कि एक फकीर दी एक रब दे बंदे दी सच्ची कहानी है। और जो मैं हड हंडाई है, जो मेरी हड बीती है, जो मैं आप अखां नाल देखी है, अपने हड्डां ते हंडाई है, सो बोलें, क्योंकि जिहड़ा रब दा बंदा है वो झूठ नहीं बोलता, वही बोल रहा है जो मैं देखिया अखां दे नाल, जो मैं हंडाया। और इस दौर चों फिर उन्हां विचला जिहड़ा महान लखारी भी जिहड़ा सामने आउंदा और किवें उन्हां दीयां रचनावां और फिर वो मैंबर पार्लीमेंट बनदे ने 1962 दे विच लुधियाणे तो 5 साल पार्लीमेंट दे विच उन्हां दीयां तकरीरां नेहरू नूं दिखाया शीशा। फिर 1966 जदों पंजाब रीऑर्गेनाइजेशन बिल पेश हुंदा है पार्लीमेंट, जिहड़ी उन्हां दीयां स्पीचेस ने बिट्रेयल ਸਿੱਖਾਂ ਦੇ ਨਾਲ ਕੀ ਗਦਾਰੀ ਕੀਤੀ, ਉਹ ਇਤਿਹਾਸਕ ਦਸਤਾਵੇਜ਼ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਦੋਂ ਕਿ ਵਰਤ ਰੱਖ ਕੇ ਸਿੱਖ ਹੋਮਲੈਂਡ ਦੇ ਲਈ ਸ਼ਹੀਦੀ ਪਾ ਜਾਂਦੇ ਨੇ, ਉਦੋਂ ਸਰਦਾਰ ਕਪੂਰ ਸਿੰਘ 1978 ਦੇ ਵਿੱਚ 1969 ਦੇ ਵਿੱਚ ਜਿਹੜੇ ਨੇ ਉਹ MLA ਸਨ ਸਮਰਾਲੇ ਤੋਂ, ਉਹਨਾਂ ਦੀ ਜਿਹੜੀ ਪੰਜਾਬ ਅਸੈਂਬਲੀ ਦੇ ਵਿੱਚ ਸਪੀਚ ਔਰ ਉਹਨਾਂ ਦੀਆਂ ਪੁਸਤਕਾਂ ਦਾ ਜ਼ਿਕਰ ਇਹ ਮੈਂ ਸਾਰਾ ਵੇਰਵੇ ਦੇ ਨਾਲ ਕਰਾਂਗਾ, ਕੁਛ ਮੈਂ ਹਿੰਟਸ ਦਿੱਤੇ ਨੇ ਜੀ। ਲੇਕਿਨ ਉਹਨਾਂ ਦਾ ਜਦੋਂ ਅਸੀਂ ਅੱਜ ਹੀ 2 ਮਾਰਚ ਦਾ ਦਿਨ ਹੈ ਔਰ 2 ਮਾਰਚ 1909 ਨੂੰ ਅੱਜ ਤੋਂ 108 ਸਾਲ ਪਹਿਲਾਂ ਉਹਨਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕ ਵਿੱਚ ਸਰਦਾਰ ਦਿਦਾਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਮ ਕਿਤੇ ਮੈਨੂੰ ਨਹੀਂ ਮਿਲਿਆ ਹੈ। ਔਰ ਇਹ ਇੱਕ ਐਵਰੇਜ ਜਿਵੇਂ ਅਸੀਂ ਮੱਧ ਵਰਗੀ ਕਿਸਾਨ ਪਰਿਵਾਰ ਔਰ ਬਾਅਦ ਦੇ ਕਿਉਂਕਿ ਲਾਇਲਪੁਰ ਦੇ ਵਿੱਚ ਸੈਟ ਓਰੀਜਨਲ ਪਿੰਡ ਉਹਨਾਂ ਦਾ ਚੱਕ ਸੀ ਜੇ ਲੁਧਿਆਣਾ ਜ਼ਿਲ੍ਹੇ 'ਚ ਜੀ। ਔਰ ਕਿਵੇਂ ਇਹ ਫਿਰ ਮਿਹਨਤ ਦੇ ਨਾਲ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਆਪਣੇ ਪੈਰਾਂ ਤੇ ਕੀਤਾ, ਕਿਵੇਂ ਉਹ ਸ਼ਾਈਨ ਕੀਤੇ ਔਰ ਲਾਹੌਰ ਤੱਕ ਪਹੁੰਚਦੇ। ਔਰ ਜਿਹੜਾ ਖਾਸ ਤੌਰ ਤੇ ਜੇ ਮੈਨੂੰ ਅੱਜ ਇਸ ਗੱਲ ਦਾ ਸ਼ੌਕ ਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਅਲਾਮਾ ਇਕਬਾਲ ਨੂੰ ਪੜ੍ਹਾਂ ਜਾਂ ਉਹਨਾਂ ਨੂੰ ਮੈਂ ਕੋਟ ਕਰਦਾ ਜਾਂ ਜਿਹੜਾ ਮੇਰਾ ਵਿਊ ਪੁਆਇੰਟ ਜਾਂ ਮੇਰੀ ਰਾਏ ਅਲਾਮਾ ਇਕਬਾਲ ਬਾਰੇ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਬਾਰੇ ਬਣੀ, ਉਸ ਦੇ ਵਿੱਚ ਬਹੁਤ ਵੱਡਾ ਰੋਲ ਸਰ ਕਪੂਰ ਸਿੰਘ ਦਾ ਹੈ। ਕਿਉਂਕਿ ਸਰ ਕਪੂਰ ਸਿੰਘ ਮੇਰੇ ਇੱਕ ਰੋਲ ਮਾਡਲ ਫਿਲਾਸਫਰ ਔਰ ਇੱਕ ਗਾਈਡ ਦੀ ਤਰ੍ਹਾਂ, ਹਾਲਾਂਕਿ ਮੈਂ ਬਹੁਤ ਛੋਟਾ ਸੀ ਜਦੋਂ ਪਹਿਲੇ ਪੀਰੀਅਡ 'ਚ ਉੱਥੇ ਆ ਕੇ ਡਿਪਟੀ ਕਮਿਸ਼ਨਰ ਲੱਗੇ ਸਾਡੇ ਪਰਿਵਾਰ ਨਾਲ, ਪਿਤਾ ਜੀ ਦੇ ਨਾਲ, ਕਿਉਂਕਿ ਉਹਨਾਂ ਦਾ ਫੀਲਡ ਵੀ ਜਿੱਥੇ ਪੰਥਕ ਦਾਇਰਾਕਾਰ ਸੀ ਉੱਥੇ ਜਿਹੜਾ ਆਰਟ ਔਰ ਲਿਟਰੇਚਰ ਔਰ ਇਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਹੈ ਮੁਹੱਬਤ ਸੀ। ਔਰ ਇਹ ਉਹਨਾਂ ਦੀ ਦੋਸਤੀ ਜਿਹੜੀ ਆ ਉਹ ਕਾਫੀ ਲੰਬਾ ਵਕਤ ਜਿੱਥੇ ਆਉਣ ਜਾਣ ਰਿਹਾ, ਉੱਥੇ ਚਿੱਠੀ ਪੱਤਰ ਦਾ ਸਿਲਸਿਲਾ ਵੀ ਰਿਹਾ ਜਿਹੜਾ ਮੈਨੂੰ ਹਮੇਸ਼ਾ ਪੜ੍ਹਨ ਦਾ ਔਰ ਮੌਕਾ ਵੀ ਬਣਦਾ ਰਿਹਾ। ਉਹਨਾਂ ਦਾ ਜਿਹੜੀ ਹੱਥ ਲਿਖਤ ਸੀ ਕਈ ਵਾਰ, ਕਿਉਂਕਿ ਉਹ ਬੜੀ ਹਾਰਡਸ਼ਿਪ 'ਚੋਂ ਗੁਜ਼ਰ ਰਹੇ ਸੀ ਆਰਥਿਕ ਤੌਰ ਤੇ, ਪੋਸਟ ਕਾਰਡ ਹੁੰਦੇ ਸੀ ਔਰ ਇਹ ਵੀ ਪਿਤਾ ਜੀ ਯਕੀਨੀ ਬਣਾਉਂਦੇ ਸੀ ਵੀ ਉਹਨਾਂ ਤੇ ਖਰਚ ਨਾ ਪਵੇ। ਉਹਨਾਂ ਜ਼ਮਾਨੇ ਤੁਸੀਂ ਜਵਾਬੀ ਪੋਸਟ ਕਾਰਡ ਭੇਜ ਦਿੰਦੇ ਸੀ, ਪੋਸਟ ਕਾਰਡ ਕਰਦੇ ਸੀ ਨਾਲ ਹੀ ਅਟੈਚ ਹੁੰਦਾ ਸੀ, ਐਡਰੈਸ ਵੀ ਲਿਖਿਆ, ਤੁਹਾਨੂੰ ਟਿਕਟ ਨਹੀਂ ਸੀ ਲਾਣੀ ਪੈਂਦੀ, ਟਿਕਟ ਲਾ ਕਰ। ਉਹਨਾਂ ਦਾ ਇੰਨਾ ਕੈਲੀਗ੍ਰਾਫਿਕ ਹੈਂਡ ਸੀ। ਮੈਂ ਅੱਜ ਵੀ ਜਦੋਂ ਮੈਂ ਹੁਣ ਗੱਲ ਕਰ ਰਿਹਾ ਤਾਂ ਜਿਵੇਂ ਇੱਕ ਪੂਰੀ ਕਿਸੇ ਆਰਟਿਸਟ ਨੇ ਪੇਂਟਿੰਗ ਬਣਾਈ ਹੁੰਦੀ ਹੈ ਇਵੇਂ ਉਹਨਾਂ ਦੀ ਲਿਖਤ ਸੀ, ਕੈਲੀਗ੍ਰਾਫਿਕ ਹੈਂਡ। ਔਰ ਉਹਨਾਂ ਦੇ ਵਿੱਚ ਪੰਥਕ ਜਜ਼ਬਾ ਔਰ ਜਿਵੇਂ ਉਹਨਾਂ ਨੇ ਸਾਰੇ ਪੀਰੀਅਡ 'ਚ
ਅਲਾਮਾ ਇਕਬਾਲ ਦੀ ਸੰਗਤ ਮਾਣੀ। ਮੈਂ ਅੱਜ ਕੁਦਰਤੀ ਜਦੋਂ ਆਪਣੀ ਹਫਤਾਵਾਰੀ ਲਿਖਤ ਵੀ ਲਿਖ ਰਿਹਾ ਸੀ ਜੀ ਤੇ ਮੈਂ ਸਾਚੀ ਸਾਖੀ ਪੁਸਤਕ ਕੱਢੀ, ਕਿਉਂਕਿ ਉਹਦੇ 'ਚ ਉਹਨਾਂ ਨੇ ਬਹੁਤ ਥਾਵਾਂ ਤੇ ਅਲਾਮਾ ਇਕਬਾਲ ਨੂੰ ਜਾਂ ਕਾਇਦੇ ਆਜ਼ਮ ਨਾਲ ਗੁਫ਼ਤਗੂ ਨੂੰ ਕੋਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੀ ਉਹ ਮੇਰੇ ਲਈ ਮੇਰੇ ਟੀਚਰ ਸਨ। ਲਾਹੌਰ 'ਚ ਹੁੰਦਿਆਂ ਅਸੀਂ ਜਦੋਂ ਪੜ੍ਹਦੇ ਸਾਂ ਬਹੁਤ ਵਾਰ, ਕਿਉਂਕਿ ਇਹਨਾਂ ਦਾ ਵਿਸ਼ਾ ਵੀ ਜਿਹੜਾ ਸਰ ਕਪੂਰ ਸਿੰਘ ਦਾ ਲਾਹੌਰ ਯੂਨੀਵਰਸਿਟੀ 'ਚ ਫਿਲਾਸਫੀ, ਦਰਸ਼ਨ ਸ਼ਾਸਤਰ ਔਰ ਫਾਰਸੀ ਸੀ, ਪਰਸ਼ੀਅਨ ਜੀ। ਔਰ ਉਹ ਕਹਿੰਦੇ ਨੇ ਵੀ ਅਸੀਂ ਅਕਸਰ ਕਈ ਵਾਰ ਹਫਤੇ 'ਚ ਕਈ ਵਾਰ ਮੈਂ ਔਰ ਦੂਸਰੇ ਅਸੀਂ ਅਲਾਮਾ ਇਕਬਾਲ ਦੇ ਘਰ ਜਾਇਆ ਕਰਦੇ ਸੀ ਔਰ ਅਸੀਂ ਉਹਨਾਂ ਦੇ ਘਰ ਨੂੰ ਪੀਰਖਾਨਾ ਕਹਿੰਦੇ ਸੀ। ਔਰ ਫਿਰ ਉਹਨਾਂ ਨੇ ਕਿ ਵੀ ਕਿਵੇਂ ਇੰਗਲੈਂਡ ਦੇ ਵਿੱਚ ਜਦੋਂ ਅਲਾਮਾ ਇਕਬਾਲ ਦੇ ਨਾਲ ਹੋਏ ਮੁਲਾਕਾਤ, ਅਸੀਂ ਕਿਵੇਂ ਆਪਣੀ ਐਸੋਸੀਏਸ਼ਨ ਵੱਲੋਂ ਇੱਕ ਡਿਨਰ ਰੱਖਿਆ ਔਰ ਉਹਦੇ 'ਚ ਉਹਨਾਂ ਨੇ ਅਲਾਮਾ ਇਕਬਾਲ ਦੀ ਫਾਰਸੀ ਨਜ਼ਮ ਦੀ ਪੰਜਾਬੀ ਟਰਾਂਸਲੇਸ਼ਨ ਕਰਕੇ, ਪੰਜਾਬੀ ਵੀ ਉਦੋਂ ਅਰੈਬਿਕ 'ਚ ਹੀ ਲਿਖੀ ਜਾਂਦੀ ਸੀ, ਉਹਨਾਂ ਨੂੰ ਦਿੱਤੀ। ਉਹਦੇ 'ਤੇ ਉਹਨਾਂ ਨੇ ਆਪਣੇ ਜਿਹੜੇ ਆਟੋਗ੍ਰਾਫ ਦਿੱਤੇ ਔਰ ਉਹਦੇ 'ਚ ਉਹਨਾਂ ਨੇ ਇੱਕ ਥਾਂ ਤੇ ਕਿਹਾ, ਉਹਨਾਂ ਨੇ ਕਿਹਾ ਕਿ ਭਾਈ, ਉਹਨਾਂ ਨੇ ਮੈਨੂੰ ਗੱਲਬਾਤ 'ਚ ਕਿਹਾ ਵੀ ਉਹ ਮੁੰਡਿਆ ਅਲਾਮਾ ਇਕਬਾਲ ਦੇ ਨਾਲ ਕਿ ਕਿੰਨੀ ਕੁ ਜ਼ਮੀਨ ਗਹਿਣੇ ਪਈ ਉਹ ਬਾਣੀਆਂ ਦੇ ਕੋਲ। ਤੇ ਕਹਿੰਦੇ ਵੀ ਮੈਂ ਕਿਹਾ ਜੀ ਜ਼ਮੀਨ ਤਾਂ ਗਹਿਣੇ ਨਹੀਂ ਪਈ, ਪਰ ਕਰਜ਼ ਇੰਨਾ ਕੁ ਹੈ ਸਾਡੇ ਤੇ ਪਰਿਵਾਰ ਤੇ ਵੀ ਅਸੀਂ ਸੂਦ ਪਰ ਸੂਦ ਜਿਹੜਾ ਦਿੰਦੇ ਵੀ ਮੁੱਕਦਾ ਨਹੀਂ। ਕਹਿੰਦੇ ਉਹਨਾਂ ਨੇ ਕਿਹਾ ਵੀ ਹਾਂ, ਇਸਲਾਮ ਦੇ ਵਿੱਚ ਜਿਹੜਾ ਉਹ ਸੂਦ ਖਾਣ ਵਾਲਾ ਰੱਬ ਦਾ ਬੰਦਾ ਨਹੀਂ ਮੰਨਿਆ ਜਾਂਦਾ, ਉਹਦੇ 'ਚ ਹਰਾਮ ਹੁੰਦਾ ਔਰ ਸਿੱਖੀ 'ਚ ਵੀ ਇਹ ਗੱਲ ਹੈ। ਸੋ ਕਹਿਣ ਲੱਗਿਆ ਕਿ ਮੈਂ ਮੁਸਕਰਾਇਆ ਸਰ ਕਪੂਰ ਸਿੰਘ, ਪਰ ਮੈਨੂੰ ਸਮਝ ਆਇਆ ਵੀ ਉਹਨਾਂ ਨੇ ਕਿੰਨੀ ਗੋਝ ਗੱਲ ਕੀਤੀ ਹੈ ਕਿ ਸਿੱਖੀ ਔਰ ਇਸਲਾਮ ਦੀਆਂ ਜਿਹੜੀਆਂ ਸਾਂਝਾਂ ਨੇ ਉਹਨਾਂ ਦੇ ਵਿੱਚ ਇੱਕ ਪਾਸੇ ਉਹ ਕੌਮ ਹੈ ਜਿਹੜੀ ਸੂਦਖੋਰ ਹੈ ਜੀ ਔਰ ਦੂਜੇ ਪਾਸੇ ਉਹ ਹੈ ਜਿਹਦੇ 'ਚ ਕਿ ਸੂਦਖੋਰੀ, ਕਿਉਂਕਿ ਸਿੱਖੀ ਦਾ ਬੇਸ ਹੀ ਅਗੇਨ ਕਿਰਤ ਹੈ ਕਿ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਇਹ ਦੁਹਰਾਉਂਦੇ ਜਿਹਦੇ 'ਚ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਹੁਣ ਜ਼ਾਹਰ ਹੈ ਕਿ ਘਾਲਣਾ ਦੀ ਕਮਾਈ ਖਾਣੀ। ਫਿਰ ਜਦੋਂ ਅਸੀਂ ਉਹਨਾਂ ਦਾ ਡਾਇਲੋਗ ਜਿਹੜਾ ਕਾਇਦੇ ਆਜ਼ਮ ਨਾਲ ਦੇਖਦੇ ਕਿ ਉਹ ਜਹਾਜ਼ ਤੇ ਸਮੁੰਦਰੀ ਜਹਾਜ਼ ਉਦੋਂ ਹੁੰਦੇ ਸੀ ਕਿ ਵੀ ਕੁਦਰਤੀ ਉਹ ਵੀ ਜਾ ਰਹੇ ਸਨ ਲੰਡਨ, ਮੈਂ ਵੀ ਜਾ ਰਿਹਾ ਸੀ ਔਰ ਮੈਨੂੰ ਦੇਖ ਕੇ ਉਹਨਾਂ ਨੇ ਸੱਦਿਆ, ਗੱਲਬਾਤ ਸ਼ੁਰੂ ਹੋਈ ਔਰ ਉਹਨਾਂ ਨੇ ਮੈਨੂੰ ਪੁੱਛਿਆ ਕਾਇਦੇ ਆਜ਼ਮ ਨੇ, ਉਹਨਾਂ ਨੇ ਕਿਹਾ ਵੀ ਕੀ ਗੱਲ ਹੈ ਕਿ ਸਿੱਖਾਂ ਦਾ ਹੱਥ ਜਿਹੜਾ ਉਹ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ, ਲੇਕਿਨ ਉਹ ਆਪਣਾ ਮੂੰਹ ਜਿਹੜਾ ਹੈ ਉਹ ਹਮੇਸ਼ਾ ਹਿੰਦੂਆਂ ਵੱਲ ਰੱਖਦੇ ਨੇ ਜੀ, ਇਹਦਾ ਕੀ ਕਾਰਨ ਹੈ? ਕਿ ਉਹਨਾਂ ਨੇ ਅੰਗਰੇਜ਼ੀ 'ਚ ਗੱਲ ਕੀਤੀ ਔਰ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਔਰ ਉਹਦੇ 'ਚ ਅੰਗਰੇਜ਼ੀ 'ਚ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਜਿਹੜਾ ਉਹ ਤੱਤ ਨਹੀਂ ਹੈ, ਇਹ ਇਤਿਹਾਸਕ ਸੱਚ ਬਣ ਗਿਆ। ਔਰ ਕਹਿੰਦੇ ਵੀ ਮੈਂ ਜਦੋਂ ਇਹ ਗੱਲ ਕਹੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ ਕਿ ਕਿਉਂਕਿ ਸਪਿਰਿਚੁਅਲੀ ਜਦੋਂ ਅਲਾਮਾ ਇਕਬਾਲ ਨਾਨਕ ਨੇ ਜਿਸ ਜ਼ਮੀਨ पे वहादत का गीत गाया, मेरा वतन वही है मेरा वतन वही है, ਉਦੋਂ ਉਹਨਾਂ ਨੇ ਚਿਸ਼ਤੀ ਦੀ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਨੇ ਇੱਕ ਰੱਬ ਦੀ ਗੱਲ ਕੀਤੀ। ਫਿਰ ਉਹਨਾਂ ਦਾ ਜਿਹੜਾ ਬਾਂਗੇ ਦਰਾ ਦੇ ਵਿੱਚ ਨਾਨਕ ਨਜ਼ਮ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से, कि ਇਹ ਸਾਰਾ ਪਾਠ ਜਿਹੜਾ ਹੈ ਉਸ ਤੌਹੀਦ ਦੀ ਗੱਲ, ਇੱਕ ਰੱਬ ਦੀ ਗੱਲ। ਔਰ ਇਹੀ ਇਹ ਠੀਕ ਹੈ ਕਿ ਇਤਿਹਾਸਕ ਤੌਰ ਤੇ ਹਿਸਟਰੀ, ਸਾਈਕੋ ਹਿਸਟਰੀ ਕਈ ਵਾਰ ਸਾਡਾ ਪਿੱਛਾ ਨਹੀਂ ਛੱਡਦੀ। ਮੁਗਲ ਹੋਣ, ਅਫਗਾਨ ਹੋਣ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਪਰ ਉਹ ਰੂਲਰ ਉਹ ਲੋਕ ਸਨ ਜਿਨ੍ਹਾਂ ਨੇ ਤੇ ਆਪਣੇ ਪਰਿਵਾਰ, ਪਿਓ ਔਰੰਗਜ਼ੇਬ ਦੀ ਗੱਲ ਕਰੋ, ਪਿਓ ਨਾਲ ਉਹਨੇ ਕੀ ਸਲੂਕ ਕੀਤਾ, 8 ਸਾਲ ਕੈਦ 'ਚ ਰੱਖਿਆ ਜੀ। ਇੱਕ ਰੀਸੈਂਟਲੀ ਕਿਤਾਬ ਔਰੰਗਜ਼ੇਬ ਤੇ ਆਈ ਹੈ, ਇੱਥੋਂ ਰਿਟਗਰ ਯੂਨੀਵਰਸਿਟੀ ਦੀ ਸ਼ਾਇਦ ਕੋਈ ਪ੍ਰੋਫੈਸਰ ਹੈ, ਤੇ ਮੈਂ ਉਹਦਾ BBC ਦੇ ਉੱਤੇ ਕੱਲ੍ਹ ਹੀ ਰਾਤ ਦੇਖ ਰਿਹਾ ਸੀ ਉਸ ਦਾ ਰਿਵਿਊ, ਮੈਂ ਉਹਨੂੰ ਪੜ੍ਹਾਂਗਾ ਵੀ। ਤੇ ਉਹਦੇ 'ਚ ਹੁਣ ਇਹ ਜਦੋਂ ਤੁਸੀਂ ਦੇਖਦੇ ਹੋ ਵੀ ਕਿਸ ਕਿਸਮ ਦਾ ਉਹਦਾ ਭਰਾ ਹੈ ਔਰੰਗਜ਼ੇਬ ਦਾ, ਦਾਰਾ ਸ਼ਿਕੋ, ਜਦੋਂ ਉਹ ਬਗਾਵਤ, ਕਿਉਂਕਿ ਤਖਤ ਦੇ ਲਈ ਝਗੜਾ ਹੁੰਦਾ ਹੈ ਤੇ ਉਹ ਭੱਜਦਾ ਪੰਜਾਬ 'ਚੋਂ ਨਿਕਲਦਾ, ਗੁਰੂ ਹਰਰਾਏ ਸਾਹਿਬ ਦੀ ਵੀ ਮਦਦ ਲੈਂਦਾ, ਸਿੰਧ 'ਚ ਫੜਿਆ ਜਾਂਦਾ, ਉਹਦਾ ਕੋਈ ਕਲੋਜ਼ ਮਲਕ ਕਰਕੇ ਸੀ, ਉਹ ਉਹਨੂੰ ਫੜਵਾ ਦਿੰਦਾ ਤੇ ਉਹ ਉਹਨੂੰ ਦਿੱਲੀ 'ਚ ਲਿਆਂਦਾ ਔਰੰਗਜ਼ੇਬ। ਔਰ ਉਹਨੂੰ ਸਭ ਤੋਂ ਗੰਦਾ ਜਿਹੜੇ ਫਟੇ ਪੁਰਾਣੇ ਕੱਪੜੇ ਔਰ ਇੱਕ ਗੰਦਾ ਹਾਥੀ ਜਿਹਨੂੰ ਖੁਰਕ ਪਈ ਹੋਈ ਸੀ ਉਹਦੇ ਉੱਤੇ ਬਿਠਾ ਕੇ
ਉਹਦਾ ਉਹ ਜਲੂਸ ਕੱਢਦਾ ਹੈ ਸ਼ਹਿਰ ਦੇ ਵਿੱਚ। ਔਰ ਉਸ ਸਾਰੇ ਚੋਂ ਲੋਕ ਦੇਖਦੇ ਨੇ ਵੀ ਇਹ ਦਾਰਾ ਸ਼ਿਕੋ ਜਿਹੜਾ ਉਪਨਿਸ਼ਦਾਂ ਦਾ ਵਿਦਵਾਨ ਜਿਹਨੇ ਉਪਨਿਸ਼ਦਾਂ ਨੂੰ ਕਿਵੇਂ ਟਰਾਂਸਲੇਟ ਕਰਵਾਇਆ, ਲਰਨ ਸਕਾਲਰਸ ਨਾਲ ਰਹਿਣ ਵਾਲਾ ਔਰ ਉਸ ਵੇਲੇ ਦਾ ਇੱਕ ਆਪਣੀ ਕਿਸਮ ਦਾ ਚਿੰਤਕ, ਅੱਜ ਕਿਸ ਹਾਲ 'ਚ ਹੈ। ਔਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਹੈ ਉਹਨੇ ਬਿਹੈਡ ਕੀਤਾ, ਉਹਦਾ ਸਿਰ ਲਾਇਆ ਭਰਾ ਦਾ। ਔਰ ਉਹ ਕਿਉਂਕਿ ਸ਼ਾਹਜਹਾਂ ਆਪਣੇ ਪਿਓ ਜੀ ਨੂੰ ਕੈਦ ਕੀਤਾ ਹੋਇਆ ਸੀ, ਉਹਦਾ ਵੱਡਾ ਲੜਕਾ ਵੀ ਸੀ ਦਾਰਾ ਸ਼ਿਕੋ, ਫੇਵਰੇਟ ਵੀ ਸੀ, ਉਹਨੂੰ ਉਹਨੇ ਭੇਜਿਆ ਉਹ ਸਿਰ ਜਿਹੜਾ ਸ਼ਾਹਜਹਾਂ ਨੂੰ ਕਿਹਾ ਲੈ ਤੋਹਫਾ, ਔਰ ਉਹਨੂੰ ਹਮਾਯੂ ਦੇ ਮਕਬਰੇ ਦੇ ਨਾਲ ਦਫਨਾਇਆ। ਹੁਣ ਤੁਸੀਂ ਇਸ ਕਿਸਮ ਦੇ ਲੋਕ, ਇਹਨਾਂ ਨੂੰ ਤੁਸੀਂ ਕਿਹੜੇ ਮਜ਼ਹਬ ਦੇ ਨਾਲ ਜੋੜ ਕੇ, ਕਿਹੜੇ ਧਰਮ ਦੇ ਨਾਲ ਜੋੜ ਕੇ ਤੁਸੀਂ ਇਹਨਾਂ ਨੂੰ ਜਸਟੀਫਾਈ ਕਰੋਗੇ? ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਜਾਂਦਾ ਹੈ, ਤੇ ਫਿਰ ਸਰਮਦ ਵਰਗਾ ਫਕੀਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਸ ਨੂੰ ਵੀ ਔਰੰਗਜ਼ੇਬ ਜਿਹੜਾ ਹੈ ਉਹ ਸਜ਼ਾਏ ਮੌਤ ਦਿੰਦਾ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਸੀ ਔਰ ਉਹਨਾਂ ਨੇ ਸਰ ਕਪੂਰ ਸਿੰਘ ਨੇ ਇਹੀ ਕਿਹਾ ਕਿ ਵੀ ਸਪਿਰਿਚੁਅਲੀ ਅਸੀਂ ਪੈਰਲਲ ਰਨ ਕਰਦੇ ਹਾਂ, ਪਰ ਇਸ ਹਿਸਟੋਰੀਕਲ ਇਸ ਕਿਸਮ ਦਾ ਵਕਤੀ ਹੁੰਦਾ ਬਣ ਗਿਆ। ਸੋ ਸਾਡੇ 'ਚ ਕੋਈ ਇਨਹੈਰੈਂਟ ਵੈਰ ਨਹੀਂ। ਔਰ ਇਹੀ ਗੱਲ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ 'ਚ ਵੀ ਕਹੀ ਸੀ ਕਿ ਤੂੰ ਵੀ ਬੁੱਤੋ ਸ਼ਿਕਾਨੇ, ਮੈਂ ਵੀ ਬੁੱਤੋ ਸ਼ਿਕਾਨੇ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣੇ ਲੱਗ ਕੇ ਜਿਹੜਾ ਆਨੰਦਪੁਰ ਤੇ ਫੌਜ ਚੜਾਈ। ਸੋ ਕੁੱਲ ਮਿਲਾ ਕੇ ਸਰ ਕਪੂਰ ਸਿੰਘ ਉਸ ਯੂਨੀਕ ਸਕੂਲ ਆਫ ਥਾਟ ਨੂੰ ਜਿਹੜਾ ਆਊਟ ਆਫ ਬਾਕਸ ਦੇਖਦਾ ਸੀ, ਜਿਹੜਾ ਇਹ ਸਮਝਦਾ ਸੀ ਕਿ ਭਾਈ ਔਰ ਉਹਨਾਂ ਨੇ ਘੱਟੋ ਘੱਟ 6 ਵਾਕਿਆ ਆਪਣੀ ਪੁਸਤਕ ਸਾਚੀ ਸਾਖੀ ਦਿੱਤੇ ਨੇ, ਜਦੋਂ ਸਮੇਂ-ਸਮੇਂ ਅੰਗਰੇਜ਼ਾਂ ਨੇ ਆਫਰ ਕੀਤੀ ਕਿ ਭਾਈ ਕੁਛ ਬਣਾ ਲਓ, ਕੁਛ ਅਸੀਂ ਵਿਚਾਲੇ ਕੋਈ ਥਾਂ, ਅੰਗਰੇਜ਼ ਉਸ ਦੇ ਹਾਫਿਜ਼ ਬਣਨ ਨੂੰ ਤਿਆਰ ਸੀ, ਮੈਂ ਉਹਦੇ ਵੇਰ ਵਿੱਚ ਨਹੀਂ ਜਾਵਾਂਗਾ, ਪਰ ਹਰ ਵਾਰ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਸ ਦੇ ਖਾਨੇ 'ਚ ਬੇਈਮਾਨੀ ਸੀ, ਉਹ ਜਾਂ ਉਹਨਾਂ ਦੀ ਸਮਝ ਹੀ ਨਹੀਂ ਸੀ। ਕਾਰਨ ਕੁਛ ਵੀ ਹੋਏ, ਪਰ ਨਤੀਜਾ ਇਹੀ ਨਿਕਲਿਆ ਕਿ ਬਾਰ-ਬਾਰ ਜਿਵੇਂ ਉਹਨਾਂ ਨੇ ਫਿਰ ਉਸੇ ਸ਼ੇਰ ਨੂੰ ਕਿਸੇ ਨੂੰ ਕੋਟ ਵੀ ਕੀਤਾ, ਸ਼ਾਇਦ ਵੀ ਅਲਾਮਾ ਇਕਬਾਲ ਦਾ, ਕਿ ਲਿਖ ਦਿਆ ਇਹ ਮਿਸਰਾ किसी शोख ने महराबे मस्जिद पर के नादान झुक गए सिजदों में जब वक्ते क़याम आया। कि भी आ अहम काना इन्हां दी पहुँच और उस दा नतीजा पावर उन्हां दे हत्थ आई जिन्हां ने अज जो कुछ चल रहा भारत दे विच, इस बारे भी उन्होंने जो उन्होंने नाल अपने नाल हशर होया, जो सिख कौम नाल हशर होया, उस दे उत्ते भी उन्होंने फिर अलामा इकबाल का एक शेर जिहड़ा वो कोट किया है कि फल्क ने उनको अता की है ख्वाजगी, फल्क ने उनको अता की है ख्वाजगी कि जिन्हें खबर नहीं रवशे बंदा परवरी क्या है। कि कई बार रब भी उन्हां दे हत्थ च सियासी पावर दे दिंदा है, उन्हां नूं बादशाह बना दिंदा है, जिन्हां नूं लोक भलाई, लोकां दा भला की है, बंदे दी पहचान की है, बंदे दी कीमत की है, इस दा एहसास ही नहीं हुंदा। पर क्योंकि फलक दिंदा है, रब दिंदा है, उहदे ही तुसीं बेबस। और जिन्हां दे हत्थ पावर आई है, सचमुच ये जिथे साडी नायलगी और दूसरे दा सबूत है, उत्थे कुछ चीज़ां जदों असीं भाणे दे विच कहंदे हैं उस चों तुहानूं गुजरना पैंदा है। सो सर कपूर सिंह उन्हां दे जीवन दे जिहड़े कुछ ट्रेट्स उन्हां दा मैं पासिंग रैफरेंस दे विच जिक्र कीता है, साची साखी दा उहदे विच एक खास मेरे लिए अज भी ये एक सियासी बाइबल वांग है जिन्हों मैं हमेशा रैफरेंस लिए भी देखदा। और तुसीं सिख आज़ादी का केस बिल्ट ही नहीं कर सकते। और चंगी गल सी कि जीवन के अखीरले सालों बेशक वो बीमार सन, फौरज का शिकार सन, लेकिन भाई अमरीक सिंह सिख स्टूडेंट फैडरेशन के प्रेजिडेंट उन्होंने उद्यम नाल वो गुरु नानक निवास आए, जिथे सन जरनैल सिंह खालसा पिंडां वालियां दे नाल उन्हां दी मुलाकात हुई। दोनों के लिए वो 20वीं सदी के एक महान फिलोसफर सन और संत पिंडां वाले 20वीं सदी के वो महान संत सिपाही जिन्हां ने उस आज़ादी के सुपने नूं जां जो एक गद्दारियां दा इतिहास सी उस दा चैप्टर बंद करदे हैं, कुर्बानियां दा, शहादतां दा और नरोई सोच दा इतिहास जिहड़ा वो सामने लिआंदा है। लेकिन सर कपूर सिंह इस कदर बदजन सन इन्हां सारी अकाली लीडरशिप बेईमानां तो, वो कहंदे सी कि भाई ये जरनैल सिंह सचियारा बंदा है, पर इन्हूं इन्हां अकालियां नहीं मरवा देना, ये नहीं सहार सकते। सो उन्हां दे लई क्योंकि वो बच्चे वांग सन, आप उन्हां दी उम्र मैच्योर भी सन और संत भी उन्हां नूं बहुत
ਸਤਿਕਾਰ ਦੇ ਨਾਲ ਉਹਨਾਂ ਨੂੰ ਹਮੇਸ਼ਾ ਕੋਟ ਕਰਦੇ ਸੀ ਜਾਂ ਜਦੋਂ ਉਹਨਾਂ ਨੂੰ ਮਿਲੇ ਵੀ। ਔਰ ਉਹਨਾਂ ਨੇ ਜਿਹੜਾ ਜਿਸ ਅੰਦਾਜ਼ ਦੇ ਵਿੱਚ ਜਿਹੜੇ ਜੇ ਅਸੀਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਦੀ ਗੱਲ ਕਰੀਏ, ਜਿੱਥੇ ਅਸੀਂ ਕਿਤਾਬਾਂ ਦਾ ਜ਼ਿਕਰ ਕਰਾਂਗੇ, ਉੱਥੇ ਜਿਹੜਾ ਲੁਧਿਆਣਾ ਦੀ ਨਲਵਾ ਕਾਨਫਰੰਸ ਦੇ ਵਿੱਚ ਪਹਿਲਾ ਸਿੱਖ ਹੋਮਲੈਂਡ ਦਾ ਮਤਾ ਜਿਹੜਾ ਪਾਸ ਹੋਇਆ, ਉਹ ਸਰ ਕਪੂਰ ਸਿੰਘ ਦਾ ਲਿਖਿਆ ਹੋਇਆ ਸੀ। ਜੇ ਨਰਕਧਾਰੀਆਂ ਨੇ ਜੋ ਕਰਤੂਤ ਕੀਤੀ 13 ਅਪ੍ਰੈਲ 1978 ਨੂੰ, ਉਹਨਾਂ ਦੇ ਉੱਪਰ ਜਿਹੜਾ ਵਾਈਟ ਪੇਪਰ ਲਿਖਿਆ ਗਿਆ ਉਹਨਾਂ ਦੀ ਲਿਖਤ ਸੀ। ਜਿਹੜਾ ਹੁਕਮਨਾਮਾ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ, ਬੇਸ਼ੱਕ 7 ਮੈਂਬਰੀ ਕਮੇਟੀ ਬਣੀ ਸੀ, ਲੇਕਿਨ ਉਸ ਦੀ ਵੀ ਲਿਖਤ ਦੇ ਉੱਤੇ ਉਹਨਾਂ ਦਾ ਵੱਡਾ ਹਿੱਸਾ ਜਿਹੜਾ ਉਹਨਾਂ ਦੀ ਕਲਮ ਦੇ ਰਾਹੀਂ ਆਇਆ। ਇਸੇ ਤਰ੍ਹਾਂ ਜਿਹੜਾ ਵਰਲਡ ਫੇਮਸ ਆਨੰਦਪੁਰ ਦਾ ਮਤਾ ਹੈ 1973 ਦੇ ਵਿੱਚ, ਇਹ ਅਕਾਲੀ ਜਿਹੜੇ ਨੇ ਇਹ ਜਾ ਕੇ ਉਹਨਾਂ ਦੇ ਪੈਰੀਂ ਲੱਗੇ, ਜੀ ਪਿਛਲੀਆਂ ਗਲਤੀਆਂ ਮਾਫ ਕਰੋ, ਸਾਨੂੰ ਕੋਈ ਰਾਹ ਦੱਸੋ। ਸੋ ਆਨੰਦਪੁਰ ਦਾ ਮਤਾ ਵੀ ਜਿਹੜਾ ਕਿ ਜਿਹਦੇ ਤੇ ਬੇਸ ਫਿਰ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਜਿਹਦੇ ਤੋਂ ਸਾਰੇ ਅਕਾਲੀ ਅੱਜ ਤੱਕ ਵੀ ਭਗੌੜੇ ਨੇ, ਇਹ ਵੀ ਉਹਨਾਂ ਦੀ ਲਿਖਤ ਸੀ। ਔਰ ਉਹਨਾਂ ਦੀਆਂ ਕਿਤਾਬਾਂ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ, ਜਿਹੜੀਆਂ ਕਿ ਉਹਨਾਂ 'ਚੋਂ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸ਼ਬਦਾਂ ਦਾ ਜਿਹੜਾ ਟਰਾਂਸਲੇਸ਼ਨ ਆ ਉਹ ਇਵਨ ਯੂਨੈਸਕੋ ਨੇ ਵੀ ਛਾਪਿਆ ਸੀ। ਔਰ ਉਹਨਾਂ ਦੀਆਂ ਅੰਗਰੇਜ਼ੀ ਵਿੱਚ ਸਮੇਂ-ਸਮੇਂ ਸਿੱਖ ਰਿਵਿਊ ਹੋਏ, ਦੂਸਰਿਆਂ 'ਚ ਉਹਨਾਂ ਦੀਆਂ ਲਿਖਤਾਂ ਉਹ ਛਪਦੀਆਂ ਰਹੀਆਂ। ਔਰ ਉਹਨਾਂ ਦੀ ਜਿਹੜੀ ਖਾਸ ਤੌਰ 'ਤੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਪ੍ਰਸਿੱਧ ਪੁਸਤਕਾਂ ਦੇ ਰੂਪ ਪ੍ਰਾਸ਼ਰ ਪ੍ਰਸ਼ਨ, ਇੱਕ ਪੰਡਤ ਸੀ ਪ੍ਰਾਸ਼ਰ, ਜਦੋਂ ਸ਼ਿਮਲੇ ਸੈਰ ਲਈ ਜਾਂਦੇ ਸੀ ਇਹ ਵੀ ਉਹਨਾਂ ਦੇ ਨਾਲ ਜਾਂਦਾ ਸੀ ਤੇ ਸਵਾਲ ਪੁੱਛਦਾ ਰਹਿੰਦਾ ਸੀ। ਫਿਲਾਸਫੀ ਬੜਾ ਵਿਦਵਾਨ ਆਦਮੀ ਸੀ। ਔਰ ਬਾਅਦ ਦੇ ਵਿੱਚ ਸਰ ਕਪੂਰ ਸਿੰਘ ਵੀ ਉਹਨਾਂ ਦੇ ਜਵਾਬ ਦਿੰਦੇ ਰਹੇ, ਉਹਦਾ ਰਿਕਾਰਡ ਵੀ ਰੱਖਦੇ ਰਹੇ। ਔਰ ਉਹਦੇ ਤੇ ਹੀ ਬੇਸਡ ਉਹਨਾਂ ਨੇ ਜਿਹੜੀ ਕਿਤਾਬ ਹੈ ਪ੍ਰਾਸ਼ਰ ਪ੍ਰਸ਼ਨਾਂ ਲਿਖੀ, ਪ੍ਰਸ਼ਨਾਂ ਸਵਾਲ ਨੂੰ ਪ੍ਰਾਸ਼ਰ ਦੇ ਸਵਾਲ, ਜਿਹੜਾ ਕਿ ਤੁਹਾਨੂੰ ਪੜ੍ਹਨ ਲਈ ਹਰ ਇੱਕ ਪੇਜ ਦੇ ਉੱਤੇ ਕਈ ਦਿਨ ਲਾਣੇ ਪੈਂਦੇ ਨੇ, ਉਹਨਾਂ ਦਾ ਕੋਈ ਲਿਖਣ ਸਟਾਈਲ ਸੌਖਾ ਨਹੀਂ ਸੀ। ਪ੍ਰਾਸ਼ਰ ਪ੍ਰਸ਼ਨਾਂ ਉਹਨਾਂ ਦੀ ਪ੍ਰਸਿੱਧ ਪੁਸਤਕ ਹੈ। ਹਸ਼ੀਸ਼ ਇਹ ਕਵਿਤਾਵਾਂ ਦਾ ਇੱਕ ਸੰਗ੍ਰਹਿ। ਸਪਤ ਸ਼੍ਰਿੰਗ, ਇਹਦੇ 'ਚ 7 ਮਹਾਨ ਇਤਿਹਾਸ ਦੀਆਂ ਸ਼ਖਸੀਅਤਾਂ ਦੀ ਬਾਇਓਗ੍ਰਾਫੀ ਹੈ। ਬਹੁ ਵਿਸਤਾਰ ਪੁੰਡਰੀਕ ਮਨਸੂਰ ਹਲਾਜ਼ ਸ਼ਾਇਦ ਜਾਂ ਹਜ਼ਾਜ਼, ਇਹ ਬਹੁਤ ਵੱਡੇ ਸੂਫੀ ਫਕੀਰ ਹੋਏ ਨੇ। ਉਹਨਾਂ ਦੀ ਜੀਵਨ ਸਿੱਖਿਜ਼ਮ ਫॉर ਮਾਡਰਨ ਮੈਨ। ਫਿਰ ਇੱਕ ਮੀ ਜੂਡਿਸ, ਇਹ ਅੰਗਰੇਜ਼ੀ ਦੇ ਵਿੱਚ ਨੇ ਜਿਹੜੀਆਂ ਮੈਂ ਕਿਤਾਬਾਂ ਦਾ ਜ਼ਿਕਰ ਕੀਤਾ ਹੈ। ਸੈਕਰਡ ਰਾਈਟਿੰਗ ਆਫ ਦਾ ਸਿੱਖਸ, ਇਹ ਉਹ ਹੈ ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਯੂਨੈਸਕੋ ਨੇ ਛਾਪਿਆ। ਤੇ ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਇਹ ਵੀ ਅੰਗਰੇਜ਼ੀ ਦੀ ਕਿਤਾਬ ਹੈ। ਇਸੇ ਤਰ੍ਹਾਂ ਦੀ ਆਵਰ ਆਫ ਸੌਰਡ, ਕਿ ਇਹ ਤਲਵਾਰ ਦਾ ਆਵਰ, ਤਲਵਾਰ ਦਾ ਵੇੜਾ, ਆਵਰ ਆਫ ਦਾ ਸੌਰਡ। ਤੇ ਫਿਰ ਗੁਰੂ ਅਰਜਨ ਐਂਡ ਹਿਜ਼ ਸੁਖਮਨੀ, ਸੁਖਮਨੀ ਸਾਹਿਬ ਦੇ ਉੱਤੇ ਬਹੁਤ ਅੱਛਾ ਉਹਨਾਂ ਦਾ ਰਾਈਟ ਅਪ ਹੈ ਕਿ ਵੀ ਇਹ ਕੀ ਹੈ, ਸੁਖਮਨੀ ਦਾ ਕਿੰਨਾ ਡੀਪ ਪਾਰਟ ਜਿਹੜਾ ਹੈ। ਫਿਰ ਉਹਨਾਂ ਨੇ ਅਜੇ ਖਾਲਿਸਤਾਨ ਸ਼ਬਦ ਸਾਹਮਣੇ ਨਹੀਂ ਸੀ ਆਇਆ, ਔਰ 1978 ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਸਿੱਖ ਸੋਫਿਸਟੀਕੇਟਸ ਫੋਰਮ ਸੀ, ਉਹਨਾਂ ਨੇ ਉੱਪਰੋਂ ਥੱਲੇ ਸੈਮੀਨਾਰ ਆਰਗੇਨਾਈਜ਼ ਕੀਤੇ, ਔਰ ਉਹਦਾ ਵਿਸ਼ਾ ਹੀ ਸੀ ਵਾਈ ਨਾਟ ਖਾਲਿਸਤਾਨ, ਵੀ ਕਿਉਂ ਨਹੀਂ ਖਾਲਿਸਤਾਨ। ਔਰ ਉਹਦੇ 'ਚ ਸੈਯਦ ਅਬਦੁੱਲਾ ਬੁਖਾਰੀ, ਸ਼ਾਹੀ ਇਮਾਮ ਜਾਮਾ ਮਸਜਿਦ ਦੇ, ਔਰ ਦੂਸਰੇ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ। ਔਰ ਕੁੱਲ ਮਿਲਾ ਕੇ ਮੈਂ ਕਨਕਲੂਡ ਕਰਾਂ, ਸਮਾਂ ਸੀਮਾ ਨੂੰ ਦੇਖਦੇ ਹਾਂ, ਕਿ ਜੂਨ 84 ਔਰ 1984 ਦੇ ਘੱਲੂਘਾਰਿਆਂ ਨੇ ਉਹਨਾਂ ਨੂੰ, ਜਿਹੜੇ ਆਲਰੇਡੀ ਉਹਨਾਂ ਦੀ ਸਿਹਤ ਖਰਾਬ ਸੀ, ਬਹੁਤ ਬੁਰੀ ਤਰ੍ਹਾਂ ਅੰਦਰੋਂ ਹਿੱਲੇ, ਉਹ ਬਹੁਤ ਵੈਰਾਗ ਕਰਦੇ ਸੀ। ਔਰ ਇਹ ਉਹ ਸਮਾਂ ਸੀ ਜਿਸ ਪੀਰੀਅਡ 'ਚ ਮੈਨੂੰ ਉਹਨਾਂ ਦੇ ਨਾਲ ਜਿਹੜਾ 3-4 ਵਾਰ ਮਿਲਣ ਦਾ ਮੌਕਾ ਬਣਿਆ। ਉਹ ਜਗਰਾਵਾਂ ਦੇ ਵਿੱਚ ਜਿਹੜਾ ਉਸ ਦਾ ਇੱਕ ਕਾਰਨਰ 'ਚ ਤਿੰਨ ਜਾਮਣ ਨਾਂ ਦੀ ਥਾਂ ਤੇ ਉਹਨਾਂ ਦੇ ਭਰਾ ਗੰਗਾ ਸਿੰਘ ਦਾ ਘਰ ਸੀ, ਉੱਥੇ ਰਹਿੰਦੇ ਸੀ। ਔਰ ਉਹ ਬਹੁਤ ਵੈਰਾਗ ਵੀ ਕਰਦੇ ਸੀ। ਔਰ ਮੈਂ ਅਕਸਰ ਇਸ ਨੂੰ ਕੋਟ ਵੀ ਕਰਦਾ ਹੁੰਨੇ ਕਿ ਭਾਈ ਕਈ ਵਾਰ ਉਹ ਵਕਤ ਹੁੰਦਾ, ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਜਿਹੜੀ ਕਿ ਮੈਂ ਉਹਨਾਂ ਦੇ ਮੂੰਹੋਂ ਹੀ ਸੁਣੀ ਵੀ, ਔਰ ਮੈਂ ਉਹਨੂੰ ਉਹਨਾਂ ਦੇ ਸ਼ਬਦਾਂ 'ਚ ਜਿਹੜੀ ਉਦੋਂ ਲਿਖੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਇਤਿਹਾਸ ਵਿੱਚ ਇਹ ਵਰਣਨ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ ਜਿਹੜੀ ਕਿ ਆਪਣੀ ਆਜ਼ਾਦੀ ਲਈ ਲੜਦੀ ਹੋਈ ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ ਭਾਈ ਸਭ ਸ਼ਹੀਦ ਹੋ ਗਏ, ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ। ਕਿ ਵੀ ਜੇ ਸਾਰੀ ਦੀ ਸਾਰੀ ਕੌਮ ਵੀ ਸ਼ਹੀਦ ਹੋ ਜਾਏ
ਆਪਣੀ ਆਜ਼ਾਦੀ ਲਈ ਲੜਦੀ ਹੋਈ, ਇਹ ਵੀ ਹਿਸਟਰੀ ਦਾ ਇੱਕ ਪ੍ਰਾਈਡ ਹੋਏਗਾ ਕਿ ਇੱਕ ਸਿੱਖਾਂ ਦੀ ਕੌਮ ਸੀ ਜਿਹਦਾ ਬੱਚਾ, ਬੁੱਢਾ, ਮਾਈ, ਭਾਈ ਸਾਰੇ ਜੂਝ ਕੇ ਸ਼ਹੀਦ ਹੋਏ। ਪਰ ਇਹ ਜਿਹੜੀ ਗੁਲਾਮੀ ਹੈ ਹਿੰਦੂਆਂ ਦੀ, ਇਹ ਕੁੰਭੀ ਨਰਕ ਹੈ। ਔਰ ਅੱਜ ਜੋ ਕੁਝ ਅਸੀਂ ਦੇਖ ਰਹੇ ਹਾਂ ਜੀ ਕਿ ਉੱਥੇ ਅੱਜ ਵਿਚਾਰਾਂ ਦੀ ਆਜ਼ਾਦੀ ਦੇ ਨਾਂ ਥੱਲੇ ਗੁਰਮੇਹਰ ਕੌਰ ਹੋਏ, ਦੂਸਰੀਆਂ ਆਵਾਜ਼ਾਂ ਹੋਣ, ਕਿਵੇਂ ਉਹ ਦਬਾਈਆਂ ਜਾ ਰਹੀਆਂ ਨੇ ਔਰ ਕਿਸ ਕਦਰ ਅਸੀਂ ਜਿਹੜਾ ਅੱਜ ਸਫ਼ਰ ਕਰ ਰਹੇ ਹਾਂ। ਔਰ ਮੈਂ ਅੱਜ ਦੇ ਇਸ ਦਿਨ ਜਿੱਥੇ ਆਪਣੀ ਕੌਮ ਦੇ ਨਾਂ ਇਹ ਮੈਂ ਮਹਿਸੂਸ ਕਰਦਾ ਕਿ ਭਾਈ ਅਸੀਂ ਅਕਲ ਦੇ ਵੈਰੀ ਨਾ ਬਣੀਏ। ਸਾਡੇ ਗੁਰੂ ਨੇ ਵੀ ਸਾਨੂੰ ਬੁੱਧ ਸੋ ਦੀਪਕ ਜਿਉਂ ਉਜਿਆਰੇ ਕਿ ਸਿੱਖ ਦੀ ਅਕਲ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਹੋਣੀ ਚਾਹੀਦੀ ਹੈ। ਅਰਦਾਸ 'ਚ ਅਸੀਂ ਦੋ ਵੇਲੇ ਮੰਗਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੁਣ ਮਤ ਉੱਚੀ ਦਾ ਮਤਲਬ ਇੰਟੈਲੈਕਚੁਅਲ ਸਫਿਸਟੀਕੇਸ਼ਨ ਹੈ ਕਿ ਅਕਲ ਔਰ ਮਤ ਦੇ ਲਈ, ਗਿਆਨ ਦੇ ਲਈ, ਰੱਬ ਨੂੰ ਪਾਉਣ ਲਈ ਕਿਤਾਬਾਂ ਦੀ ਕੋਈ ਗਿਆਨ ਦੀ ਲੋੜ ਨਹੀਂ। ਉਹ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਫੇਥ ਚਾਹੀਦਾ ਜੀ। ਲੇਕਿਨ ਜੇ ਦੁਨੀਆ ਦੇ ਵਿੱਚ ਇਸ ਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਖਜ਼ਾਨਾ ਦਿੱਤਾ ਹੈ, ਜਿਹੜੇ 10ਵੇਂ ਪਾਤਸ਼ਾਹ ਨੇ ਗੁਰੂ ਕੀ ਕਾਂਸ਼ੀ ਬਨਾਰਸ ਜਿਹੜਾ ਬਨਾਰਸ ਦੀ ਤਰਜ਼ ਤੇ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਨੂੰ ਵਡਿਆਇਆ, 52 ਕਵੀ ਉਸ ਜ਼ਮਾਨੇ ਦੇ ਵਿੱਚ ਅਫੋਰਡ ਕਰਨੇ ਸੌਖੇ ਨਹੀਂ ਸੀ, ਪਰ ਇੱਕ ਉਹਨਾਂ ਨੇ ਐਨਵਾਇਰਨਮੈਂਟ ਬਣਾਇਆ ਤਾਂ ਕਿ ਉਹਦੇ 'ਚ ਆਰਟ, ਪੋਇਟਰੀ, ਲੈਕਚਰ, ਡਿਬੇਟ, ਡਿਸਕਸ਼ਨ, ਇਹ ਸਾਰੇ ਜਿਹੜੇ ਨੇ ਪਾਰਟ, ਇਹ ਜਿਹੜੇ ਨੇ ਸਿੱਖਾਂ ਦੇ ਵਿੱਚ ਆਣ। ਪਰ ਅੱਜ ਵੀ ਸਾਡਾ ਵੱਡਾ ਹਿੱਸਾ ਅਕਲ ਦੇ ਨਾਲ ਵੈਰ ਕਮਾਉਂਦਾ। ਔਰ ਮੈਂ ਅਲਾਮਾ ਇਕਬਾਲ, ਕਿਉਂਕਿ ਉਹਨਾਂ ਦੇ ਵੀ ਉਹਨੂੰ ਉਹ ਪੀਰ ਸਮਾਨ ਹੀ, ਉਹਨਾਂ ਨੇ ਪੀਰਖਾਨਾ ਉਹਨਾਂ ਦੇ ਘਰ ਨੂੰ ਕਹਿੰਦੇ ਸੀ, ਤੇ ਉਹਨਾਂ ਦਾ ਹੀ ਇਹ ਸ਼ੇਅਰ ਮੈਂ ਸਮਝਦਾ ਵੀ ਜਿੱਥੇ ਅਸੀਂ ਬੜੀਆਂ ਯੂਨੀਕ ਪਰਸਨੈਲਿਟੀਜ਼ ਦੇ ਲਈ ਕੋਟ ਕਰਦੇ, ਸਰ ਕਪੂਰ ਸਿੰਘ ਤੇ ਵੀ ਇਹ ਬਿਲਕੁਲ ਟੁਕਦਾ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਜਿਹੜਾ ਪਹਿਲਾ ਵਿਸ਼ਾ ਹੈ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ। ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।